ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ TV 84 ਦੇ ਨਾਲ। ਦਰਸ਼ਕੋ, ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਹੋਰਾਂ ਦੇ ਨਾਲ। ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਤਿਆਰ ਕਰਕੇ ਪੰਥ ਦੀ ਝੋਲੀ ਪਾਇਆ। ਪਾਲ ਸਿੰਘ ਪੁਰੇਵਾਲ ਐਡਮਿੰਟਨ ਕੈਨੇਡਾ ਤੋਂ ਅੱਜ ਕੱਲ੍ਹ ਨਾਨਕਸ਼ਾਹੀ ਕੈਲੰਡਰ ਸੰਬੰਧੀ ਕਾਨਫਰੰਸ ਲਈ ਭਾਰਤ ਗਏ ਹੋਏ ਹਨ। ਅੱਜ ਅਸੀਂ ਬਠਿੰਡੇ ਵਿੱਚ ਹੋਈ ਨਾਨਕਸ਼ਾਹੀ ਕੈਲੰਡਰ ਕਾਨਫਰੰਸ ਸੰਬੰਧੀ ਹੀ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਪਾਲ ਸਿੰਘ ਪੁਰੇਵਾਲ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਜਿਹੜੇ ਪਿਛਲੇ ਦਿਨੀ ਬਠਿੰਡੇ ਦੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਇੱਕ ਕਾਨਫਰੰਸ ਹੋਈ ਸੀ, ਜਿਸ ਵਿੱਚ ਤੁਸੀਂ ਵੀ ਸ਼ਮੂਲੀਅਤ ਕੀਤੀ। ਸਾਨੂੰ ਇਸ ਕਾਨਫਰੰਸ ਦੇ ਬਾਰੇ ਥੋੜਾ ਵੇਰਵਾ ਦਿਓ। ਬਹੁਤ ਬਹੁਤ ਧੰਨਵਾਦ। ਮੈਂ ਜ਼ਰਾ ਕਿ ਵਿਸਥਾਰ ਨਾਲ ਦੱਸ ਦਵਾਂ ਕਿ ਮੈਂ ਤੇ ਮੇਰੇ ਘਰੋਂ ਬੀਬੀ ਗੁਰਜੀਤ ਕੌਰ ਪੁਰੇਵਾਲ ਅਸੀਂ 23 ਸਤੰਬਰ ਨੂੰ ਐਡਮਿੰਟਨ ਤੋਂ ਚੱਲੇ ਸੀ ਤੇ 25 ਸਤੰਬਰ ਨੂੰ ਸਵੇਰੇ 10 ਵਜੇ ਆਪਣੇ ਪਿੰਡ ਸ਼ੰਕਰ ਪਹੁੰਚੇ। ਹਾਂਜੀ। ਤੇ 27 ਤਰੀਕ ਨੂੰ ਬਠਿੰਡੇ ਉਹਨਾਂ ਨੇ ਕਾਨਫਰੰਸ ਰੱਖੀ ਹੋਈ ਸੀਗੀ ਸਾਡੇ ਪਹੁੰਚਣ ਤੋਂ 2 ਦਿਨ ਬਾਅਦ। ਤੇ ਅਸੀਂ 27 ਤਰੀਕ ਨੂੰ ਸਵੇਰੇ 6 ਵਜੇ ਆਪਣੇ ਪਿੰਡ ਤੋਂ ਚੱਲ ਕੇ 9 ਵਜੇ ਬਠਿੰਡੇ ਪਹੁੰਚੇ। ਹਾਂਜੀ। ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ। ਤੇ ਸਾਤੋਂ ਤਕਰੀਬਨ 150 ਕਿਲੋਮੀਟਰ ਆ ਬਠਿੰਡਾ ਸਾਡੇ ਪਿੰਡ ਸ਼ੰਕਰ ਤੋਂ। ਉੱਥੇ ਪੰਥ ਦੀਆਂ ਉੱਗੀਆਂ ਹਸਤੀਆਂ ਕੁਝ ਪਹੁੰਚੀਆਂ ਹੋਈਆਂ ਸਨ। ਭਾਈ ਪੰਥ ਪ੍ਰੀਤ ਸਿੰਘ ਜੀ, ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਤੇ ਬੜਾ ਕੰਮ ਕੀਤਾ ਆ। ਕਿਤਾਬ 'ਚ ਛਪਵਾਏ ਨੇ ਨਾਨਕਸ਼ਾਹੀ ਕੈਲੰਡਰ ਬਾਰੇ, ਜਿਸ ਦੀਆਂ ਕੋਈ 50,000 ਕਾਪੀਆਂ ਉਹ ਮਾਲਵੇ ਦੇ ਵਿੱਚ ਵੰਡ ਚੁੱਕੇ ਨੇ। ਜਿੱਥੇ ਵੀ ਉਹ ਕਥਾ ਕਰਦੇ ਨੇ ਉੱਥੇ ਨਾਨਕਸ਼ਾਹੀ ਕੈਲੰਡਰ ਦਾ ਪ੍ਰਚਾਰ ਕਰਦੇ ਨੇ ਜੀ। ਸਰਦਾਰ ਅਸ਼ੋਕ ਸਿੰਘ ਬਾਗੜੀਆਂ, ਜਿਹੜੇ ਕਿ 1995 ਤੋਂ ਹੀ ਨਾਨਕਸ਼ਾਹੀ ਕੈਲੰਡਰ ਦੇ ਨਾਲ ਸਨ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਤੋਂ ਜਿਹੜੀ ਪਹਿਲਾ ਸੈਮੀਨਾਰ ਹੋਇਆ ਸੀ 19 ਸਤੰਬਰ 1995 ਨੂੰ। ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹ ਨਾਨਕਸ਼ਾਹੀ ਕੈਲੰਡਰ ਦੀ ਸਪੋਰਟ ਕਰਦੇ ਆ ਰਹੇ ਨੇ। ਬੜੇ ਵਿਦਵਾਨ ਨੇ ਜੀ। ਤੇ ਡਾਕਟਰ ਸੂਬਾ ਸਿੰਘ ਹੋਣੀ ਅੰਮ੍ਰਿਤਸਰ ਤੋਂ ਪਹੁੰਚੇ ਹੋਏ ਸਨ। ਉਹ ਵੀ ਪਹਿਲੇ ਦਿਨ ਤੋਂ ਹੀ ਨਾਨਕਸ਼ਾਹੀ ਕੈਲੰਡਰ ਦੇ ਨਾਲ ਸਪੋਰਟ ਕਰਦੇ ਆਏ ਨੇ। ਸਾਰੀਆਂ ਮੀਟਿੰਗਾਂ ਜੋ ਅਕਾਲ ਤਖ਼ਤ ਸਾਹਿਬ ਵੀ ਹੋਈਆਂ ਸਨ ਉਹਨਾਂ ਵਿੱਚ ਵੀ ਉਹ ਹਾਜ਼ਰ ਰਹੇ ਨੇ। ਤੇ ਇਸ ਤੋਂ ਉਪਰੰਤ ਮੇਜਰ ਜਨਰਲ ਸਰਦਾਰ ਕਰਤਾਰ ਸਿੰਘ, ਉਹ ਵੀ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਵੱਲੋਂ ਉਹ ਹਾਜ਼ਰ ਸਨ। ਤੇ ਗਿਆਨੀ ਜਗਤਾਰ ਸਿੰਘ ਜੀ ਜਾਚਕ, ਉਹ ਵੀ ਉੱਥੇ ਹਾਜ਼ਰ ਸਨ। ਇਸ ਤਰ੍ਹਾਂ ਕਾਫੀ ਇਹ ਸਾਰੇ ਬੁਲਾਰਿਆਂ ਨੇ ਪਾਰਟੀਸਪੇਟ ਕੀਤਾ ਉਸ ਸਮਾਗਮ ਦੇ ਵਿੱਚ, ਉਸ ਸੈਮੀਨਾਰ ਦੇ ਵਿੱਚ। ਸੈਮੀਨਾਰ ਕੋਈ 11 ਵਜੇ ਤੋਂ 1 ਵਜੇ ਤੱਕ ਸੈਮੀਨਾਰ 2 ਘੰਟੇ ਚੱਲਿਆ। ਸੈਮੀਨਾਰ ਦੇ ਵਿੱਚ ਹਾਜ਼ਰੀ ਜਿਹੜੀ ਹੈ ਉਹ ਬੜੀ ਉਤਸ਼ਾਹਜਨਕ ਸੀ। ਬਹੁਤ ਹਾਜ਼ਰੀ ਸੀ। ਹਾਲ ਜਿਹੜਾ ਹੈ ਉਹ ਸਾਰਾ ਭਰਿਆ ਪਿਆ ਸੀ, ਕੋਈ ਸੀਟ ਵੀ ਖਾਲੀ ਨਹੀਂ ਸੀ। ਕਿਉਂਕਿ ਇਹ ਪ੍ਰੋਗਰਾਮ ਜਿਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਆਮ ਤੌਰ ਤੇ ਐਤਵਾਰ ਨੂੰ ਸੰਗਤ ਇਕੱਠੀ ਹੋ ਜਾਂਦੀ ਹੈ, ਉਹ ਤਾਂ ਬੁਲਾਰਿਆਂ ਲਈ ਬਣੀ ਬਣਾਈ ਆਡੀਅੰਸ ਮਿਲ ਜਾਂਦੀ ਹੈ। ਪਰ ਇਹ ਸਪੈਸ਼ਲੀ ਪ੍ਰੋਗਰਾਮ ਨਾਨਕਸ਼ਾਹੀ ਕੈਲੰਡਰ ਲਈ ਰੱਖਿਆ ਗਿਆ ਸੀ। ਇਸ ਲਈ ਜੋ ਵੀ ਸੰਗਤ ਆਈ ਆ ਉਹ ਉਹੋ ਹੀ ਆਈ ਹੈ ਜਿਹੜੇ ਕਿ ਇੰਟਰਸਟਿਡ ਸਨ, ਚਾਹੁੰਦੇ ਸਨ ਨਾਨਕਸ਼ਾਹੀ ਕੈਲੰਡਰ ਬਾਰੇ ਜਾਣਨ ਲਈ। ਤੇ ਇਹ ਬਹੁਤ ਇੱਕ ਚੰਗੀ ਗੱਲ ਸੀ। ਹਾਲ ਭਰਿਆ ਸੀ ਤੇ ਉਹ ਹਾਲ ਤੋਂ ਬਾਹਰ ਵੀ ਕੋਈ 100 ਵਿਅਕਤੀ ਬਾਹਰ ਵੀ ਖੜੇ ਸਨ। ਬਹੁਤ ਵਧੀਆ ਤਰੀਕੇ ਨਾਲ ਹੋਇਆ। ਸਾਰੀ ਸੰਗਤ ਨੇ ਸਾਰੇ ਬੁਲਾਰਿਆਂ ਨੂੰ ਬਹੁਤ ਹੀ ਧਿਆਨ ਦੇ ਨਾਲ ਤੇ ਕਨਸੈਂਟਰੇਸ਼ਨ ਦੇ ਨਾਲ ਸੁਣਿਆ। ਤੇ ਸਾਰਿਆਂ ਬੁਲਾਰਿਆਂ ਨੇ ਨਾਨਕਸ਼ਾਹੀ ਕੈਲੰਡਰ ਓਰੀਜਨਲ ਜਿਹੜਾ 2003 ਵਾਲਾ ਆਇਆ ਉਸ ਦੀ ਪ੍ਰੋੜਤਾ ਕੀਤੀ। ਤੇ ਪੰਥ ਪ੍ਰੀਤ ਸਿੰਘ ਹੋਣੀ ਮਾਲਵੇ ਦੇ ਵਿੱਚ ਗੁਰਮਤਿ ਪ੍ਰਚਾਰ ਕਰਦੇ ਹਨ ਤੇ ਹਰੇਕ ਜਗ੍ਹਾ ਜਿੱਥੇ ਵੀ ਉਹ ਜਾਂਦੇ ਹਨ ਉਹ ਨਾਨਕਸ਼ਾਹੀ ਕੈਲੰਡਰ ਦੀ ਵਿਖਿਆ ਜਿਹੜੀ ਹੈ ਉਹ ਪੈਂਫਲੇਟ ਵੰਡਦੇ ਹਨ।
ਤੇ ਪੰਥਪ੍ਰੀਤ ਸਿੰਘ ਜੀ ਉਹਨਾਂ ਨੇ ਅਕਤੂਬਰ 26 ਨੂੰ ਸਿਆਟਲ ਦੇ ਵਿੱਚ ਹੋਣ ਵਾਲੇ ਸੈਮੀਨਾਰ ਦੇ ਵਿੱਚ ਸ਼ਾਮਲ ਹੋਣ ਲਈ ਵੀ ਅਮਰੀਕਾ ਆਉਣਾ ਹੈ। ਇਸ ਤਰ੍ਹਾਂ ਇਹ ਜਿਹੜਾ ਸੈਮੀਨਾਰ ਸੀ ਬਹੁਤ ਹੀ ਸਫਲ ਰਿਹਾ ਤੇ ਬਾਅਦ ਦੇ ਵਿੱਚ ਜਿਸ ਵੇਲੇ ਸੈਮੀਨਾਰ ਕਲੋਜ਼ ਹੋਇਆ ਤੇ ਲੋਕ ਜਿਹੜੀ ਸੰਗਤ ਸੀ ਉਹਨਾਂ ਦੇ ਵਿੱਚ ਅਸੀਂ 3000 ਸਨ ਦਾ ਕੈਲੰਡਰ ਰਿਲੀਜ਼ ਕੀਤਾ, ਇਹ ਦਰਸਾਉਣ ਲਈ ਕਿ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀ ਆਰੰਭਤਾ ਤੇ ਬਿਕਰਮੀ ਸੰਮਤ ਦੇ ਮਹੀਨਿਆਂ ਦੀ ਆਰੰਭਤਾ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਪੈ ਜਾਣਾ ਆ। ਅੱਜ ਕੱਲ੍ਹ ਤਾਂ ਇੱਕ ਦਿਨ ਦਾ ਫਰਕ ਆ ਤੇ ਉਦੋਂ 2 ਹਫ਼ਤਿਆਂ ਦਾ ਫਰਕ ਪੈ ਜਾਣਾ। ਉਹ ਕੈਲੰਡਰ ਵੀ ਵੰਡਿਆ ਗਿਆ, ਲੋਕਾਂ ਨੇ ਬੜਾ ਪਸੰਦ ਕੀਤਾ ਤੇ ਇਸ ਤਰ੍ਹਾਂ ਬਹੁਤ ਉਤਸ਼ਾਹ ਦੇ ਨਾਲ ਸਾਰਿਆਂ ਨੇ ਨਾਨਕਸ਼ਾਹੀ ਕੈਲੰਡਰ ਦੇ ਨੂੰ ਸਪੋਰਟ ਕੀਤਾ। ਹਾਂਜੀ, ਜਿਸ ਤਰ੍ਹਾਂ ਵੀਰ ਜੀ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਬਹੁਤ ਸਾਰੇ ਬੁਲਾਰੇ ਆਏ ਹੋਏ ਸੀ, ਪੂਰੀਆਂ ਜਿਹੜੀਆਂ ਸੰਗਤਾਂ ਸੀ ਉਹਨਾਂ ਦਾ ਹੰਗਾਰਾ ਵੀ ਬਹੁਤ ਚੰਗਾ ਸੀ। ਵੀਰ ਜੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਡਿਬੇਟ ਪੰਥ ਵਿੱਚ ਦੁਬਾਰਾ ਸ਼ੁਰੂ ਹੋ ਗਈ ਹੈ, ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਬਿਲਕੁਲ ਠੀਕ ਹੈ ਬੀਬੀ ਜੀ। ਹੁਣ ਇਹ ਇੱਕ ਬਠਿੰਡੇ ਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੋਇਆ ਹੈ ਕਿ ਉਹਨਾਂ ਨੇ ਉੱਥੇ ਖਾਸ ਕਰਕੇ ਸਰਦਾਰ ਕਿਰਪਾਲ ਸਿੰਘ ਬਠਿੰਡਾ ਤੇ ਪੰਥਪ੍ਰੀਤ ਸਿੰਘ ਉਹਨਾਂ ਨੇ ਇੱਕ ਲਹਿਰ ਉੱਥੇ ਸਾਰਿਆਂ ਨਾਲ ਮਿਲ ਕੇ ਬਠਿੰਡੇ ਦੇ ਲੋਕਲ ਗੁਰਦੁਆਰਿਆਂ ਦੇ ਨਾਲ ਮਿਲ ਕੇ ਸਾਰਿਆਂ ਨਾਲ ਇੱਕ ਲਹਿਰ ਜਿਹੜੀ ਆ ਉਹ ਆਰੰਭ ਕਰ ਦਿੱਤੀ ਹੈ, ਜੋ ਹੌਲੀ ਹੌਲੀ ਹੋਰਾਂ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੀ ਪਹੁੰਚੇਗੀ ਤੇ ਹੋਰ ਵੀ ਲੋਕ ਇਸ ਕਾਫਲੇ ਦੇ ਨਾਲ ਜੁੜਨਗੇ। ਓਰੀਜਨਲ ਜਿਹੜਾ 2003 ਵਾਲਾ ਕੈਲੰਡਰ ਹੈ ਤੇ ਉਸ ਦੀ ਸਮਰਥਨਾ ਜਿੰਨੀ ਜ਼ਿਆਦਾ ਹੋਵੇਗੀ ਤੇ ਅਸੀਂ ਆਸ ਕਰਦੇ ਹਾਂ ਕਿ ਆਵਾਜ਼ ਜਿਹੜੀ ਹੈ ਇਹ ਬਹੁਤ ਉੱਚੀ ਹੋ ਜਾਵੇਗੀ ਤੇ ਅਕਾਲ ਤਖ਼ਤ ਸਾਹਿਬ ਤਾਈਂ ਪਹੁੰਚ ਜਾਵੇਗੀ। ਬਠਿੰਡੇ ਦੇ ਵਿੱਚ ਜੋ ਪਹਿਲਾਂ ਇਕੱਤਰਤਾ ਹੋਈ ਸੀ ਸਾਰੇ ਗੁਰੂ ਘਰਾਂ ਦੀ, ਉਹ ਅਖਬਾਰਾਂ ਵਿੱਚ ਵੀ ਆ ਚੁੱਕਾ ਹੈ ਕਿ ਉਹਨਾਂ ਨੇ ਰੈਜ਼ੋਲੂਸ਼ਨ ਕਰਕੇ ਕਿ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਵੇ। ਉਹ ਸਿੰਘ ਸਾਹਿਬ ਜਥੇਦਾਰ ਸਾਹਿਬ ਨੂੰ ਅਕਾਲ ਤਖ਼ਤ ਪਹੁੰਚਾ ਦਿੱਤਾ ਸੀਗਾ ਤੇ ਬਾਕੀ ਦੋ ਆਪਣੇ ਜੋ ਤਖ਼ਤ ਸਾਹਿਬ ਹਨ ਉਹਨਾਂ ਦੇ ਜਥੇਦਾਰਾਂ ਨੂੰ ਵੀ ਪਹੁੰਚਾ ਦਿੱਤਾ ਸੀ ਉਹ ਜਿਹੜਾ ਰੈਜ਼ੋਲੂਸ਼ਨ ਸੀ। ਹਾਂਜੀ ਜੀ, ਤੇ ਵੀਰ ਜੀ ਇਹ ਵੀ ਦੱਸੋ ਕਿ ਜਿਹੜੇ ਨਾਨਕਸ਼ਾਹੀ ਕੈਲੰਡਰ ਵਾਂਗ ਤੁਸੀਂ ਮੁਸਲਮਾਨਾਂ ਲਈ ਇਸਲਾਮਿਕ ਹਿਜਰੀ ਕੈਲੰਡਰ ਵੀ ਬਣਾਇਆ ਸੀਗਾ। ਨਵੰਬਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ, ਕੀ ਤੁਸੀਂ ਪਾਕਿਸਤਾਨ ਜਾ ਰਹੇ ਹੋ? ਇਹ ਵੀ ਦੱਸੋ ਤੇ ਇਹ ਵੀ ਦੱਸੋ ਕਿ ਜਿਹੜੇ ਹਿਜਰੀ ਕੈਲੰਡਰ ਬਾਰੇ ਦੱਸੋ ਕਿ ਇਹ ਇਸਲਾਮਿਕ ਸਕਾਲਰਸ ਵਿੱਚ ਇਸ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ? ਦੇਖੋ, ਜਿਸ ਵੇਲੇ ਕੈਲੰਡਰ 2007 ਸਨ ਵਿੱਚ ਰਿਲੀਜ਼ ਹੋਇਆ ਸੀ, ਉਹਨਾਂ ਨੇ ਇੱਕ ਬੜੀ ਵੱਡੀ ਪਬਲਿਕ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਵਿਦਵਾਨ ਸੱਦੇ ਸਨ, ਮੌਲਵੀ ਸਾਹਿਬਾਨ, ਧਾਰਮਿਕ ਆਗੂ, ਪੋਲੀਟੀਕਲ ਲੀਡਰ, ਮੁਸਲਿਮ ਲੀਗ ਕੈਬਨਿਟ ਜਿਹੜੀ ਸੀ ਪੰਜਾਬ ਦੀ, ਉਸ ਦੇ ਵਿੱਚੋਂ ਇੱਕ ਸੀਨੀਅਰ ਮਿਨਿਸਟਰ ਸਨ ਤੇ ਉਹਨਾਂ ਦਾ ਜਿਹੜਾ ਹੋਰ ਕਈ ਅਦਾਰੇ ਸਨ ਜਿਵੇਂ ਕਿ ਮੌਸਮ ਵਿਭਾਗ ਦੇ ਮੁਖੀ ਤੇ ਐਟੋਮਿਕ ਐਨਰਜੀ ਵਾਲੇ ਤੇ ਸਾਇੰਸਦਾਨ ਤੇ ਸਟੂਡੈਂਟਸ ਯੂਨੀਵਰਸਿਟੀਆਂ ਦੇ। ਉਸ ਮੀਟਿੰਗ ਦੇ ਵਿੱਚ ਪ੍ਰੈਜੈਂਟੇਸ਼ਨ ਦਿੱਤੀ ਸੀਗੀ ਨਾਨਕ ਜੋ ਕੈਲੰਡਰ ਇਹਨਾਂ ਦਾ ਤਿਆਰ ਕੀਤਾ ਸੀ ਮੈਂ, ਹਿਜਰੀ ਕੈਲੰਡਰ 1500 ਸਾਲ ਦਾ, ਮੱਕਾ, ਬਗਦਾਦ, ਦਿੱਲੀ ਤੇ ਕਾਇਰਾ ਦੇ ਇਹ 4 ਸ਼ਹਿਰਾਂ ਦੀ ਗਣਤ ਕਰਕੇ ਤਿਆਰ ਕੀਤਾ ਸੀਗਾ। ਤੇ ਜਿਸ ਇੱਕ ਵਿਅਕਤੀ ਨੇ, ਡਾਕਟਰ ਸਾਹਿਬ ਨੇ ਪ੍ਰੈਜੈਂਟੇਸ਼ਨ ਦਿੱਤੀ ਉਸ ਕਿਤਾਬ ਬਾਰੇ ਜਿਹੜੀ ਮੇਰੀ ਰਿਲੀਜ਼ ਹੋਈ ਸੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 2 ਪ੍ਰਮੁੱਖ ਸਕਾਲਰਸ ਤੋਂ, ਡਾਕਟਰ ਸਾਹਿਬਾਨ ਤੋਂ ਉਹਨਾਂ ਨੇ ਓਪੀਨੀਅਨ ਲਈ ਪਹਿਲਾਂ ਛਾਪਣ ਤੋਂ। ਉਹਨਾਂ ਦੋਹਾਂ ਨੇ ਲਿਖਿਆ ਕਿ ਜਿਹੜਾ ਕੈਲੰਡਰ ਹੈ ਹਿਜਰੀ ਕੈਲੰਡਰ ਦੀ ਇਸ ਦੇ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਹੈ ਜਿਹੜੀ ਪੁਰੇਵਾਲ ਦੀ ਕਿਤਾਬ ਹੈਗੀ ਆ। ਸੋ ਉਹਨਾਂ ਨੂੰ ਬਹੁਤ ਉਹਨਾਂ ਨੇ ਭਰਵਾਂ ਹੁੰਗਾਰਾ ਦਿੱਤਾ ਤੇ ਪਾਕਿਸਤਾਨ ਦੀਆਂ 200 ਲਾਇਬ੍ਰੇਰੀਆਂ ਦੇ ਵਿੱਚ ਪਹੁੰਚਾ ਦਿੱਤਾ ਗਿਆ। ਮੈਂ ਇੰਗਲੈਂਡ ਗਿਆ ਸੀਗਾ ਅਗਸਤ ਦੇ ਵਿੱਚ ਤੇ ਉੱਥੇ ਮੈਨੂੰ ਕਿਸੇ ਨੇ ਦੱਸਿਆ ਕਿ ਕਿਸੇ ਮੁਸਲਮਾਨ ਭਾਈ ਨੇ ਦੇ ਕੋਲ ਉਹ ਪੁਸਤਕ ਸੀਗੀ, ਉਹਨੂੰ ਕਿਹਾ ਵੀ ਤੁਹਾਡੇ ਪੁਰੇਵਾਲ ਨੇ ਸਾਡਾ ਕੈਲੰਡਰ ਤਿਆਰ ਕੀਤਾ।
ਸੋ ਇਹ ਬੜੀ ਮਾਣ ਵਾਲੀ ਗੱਲ ਆ ਮੇਰੇ ਲਈ ਨਹੀਂ, ਬਲਕਿ ਆਪਣੀ ਸਾਰੀ ਸਿੱਖ ਭਾਈਚਾਰੇ ਲਈ ਹੈ ਹਾਂਜੀ ਕਿ ਕਿਸੇ ਨੂੰ ਪੁਰੇਵਾਲ ਦਾ ਨਾਂ ਤਾਂ ਸ਼ਾਇਦ ਨਾ ਚੇਤੇ ਰਵੇ, ਕੋਈ ਇਹ ਜ਼ਰੂਰ ਕਹਿਣਗੇ ਕਿ ਕਿਸੇ ਸਿੱਖ ਨੇ ਮੁਸਲਮਾਨ ਭਾਈਚਾਰੇ ਦਾ ਕੈਲੰਡਰ ਤਿਆਰ ਕੀਤਾ ਸੀ। ਜੀ ਬਿਲਕੁਲ ਵੀਰ ਜੀ, ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਨਵੰਬਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ, ਕੀ ਤੁਸੀਂ ਪਾਕਿਸਤਾਨ ਜਾ ਰਹੇ ਹੋ ਇਸ ਟਾਈਮ ਤੇ, ਇਹ ਵੀ ਦੱਸੋ। ਹਾਂਜੀ ਹਾਂ, 17 ਤਰੀਕ ਨੂੰ ਗੁਰਪੁਰਬ ਇਸ ਸਾਲ ਆ ਰਿਹਾ ਆ ਤੇ ਆਪ ਨੂੰ ਪਤਾ ਹੀ ਹੈ ਕਿ ਗੁਰੂ ਮਹਾਰਾਜ ਦਾ ਜਿਹੜਾ ਗੁਰਪੁਰਬ ਆ ਇਹ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਉਹਨਾਂ 3 ਤਰੀਕਾਂ ਵਿੱਚੋਂ ਆ ਜਿਨ੍ਹਾਂ ਨੂੰ ਵਿਦਾਂਤੀ ਸਾਹਿਬ ਨੇ ਆਰੰਭ ਵੇਲੇ, ਜਿਸ ਵੇਲੇ ਅਸੀਂ ਕੈਲੰਡਰ ਤਿਆਰ ਕੀਤਾ, ਕਿਹਾ ਕਿ ਇਹਨਾਂ 3 ਨੂੰ ਪੁਰਾਤਨ ਤਰੀਕਾਂ ਮੁਤਾਬਕ ਰਹਿਣ ਦਿਓ। ਉਹ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਆ ਤੇ ਹੋਲਾ ਮਹੱਲਾ ਤੇ ਬੰਦੀ ਛੋੜ ਦਿਵਸ, ਦੀਵਾਲੀ ਵਾਲਾ, ਇਹ 3 ਤਰੀਕਾਂ। ਅਸੀਂ ਆਸ ਕਰਦੇ ਹਾਂ ਕਿ 3 ਤਰੀਕਾਂ ਨੂੰ ਵੀ ਪੱਕੇ ਤੌਰ ਤੇ ਨਿਸ਼ਚਿਤ ਕਰ ਲਿਆ ਜਾਵੇਗਾ 2020 ਤੋਂ ਪਹਿਲਾਂ, ਤੇ 2020 ਤਾਈਂ ਅਸੀਂ ਉਹ ਤਰੀਕਾਂ 2003 ਵਾਲੇ ਵਿੱਚ ਪੁਰਾਣੀਆਂ ਪਾ ਦਿੱਤੀਆਂ ਸਨ। ਉਹਦੇ ਮੁਤਾਬਕ 17 ਨਵੰਬਰ ਨੂੰ ਇਸ ਸਾਲ ਗੁਰਪੁਰਬ ਆ ਰਿਹਾ ਤੇ ਅਗਲੇ ਸਾਲ ਉਹ ਜਿਹੜਾ 11 ਦਿਨ ਕਦੇ ਗਾਂਹ ਪਿਛਾਂ ਅਗਲੇ ਸਾਲ ਨੂੰ 6 ਨਵੰਬਰ ਨੂੰ ਇਹ ਗੁਰਪੁਰਬ ਹੋਵੇਗਾ। ਸੋ 17 ਤਰੀਕ ਤੋਂ 2-3 ਦਿਨ ਪਹਿਲਾਂ ਅਸੀਂ ਉੱਥੇ ਜਾਵਾਂਗੇ ਨਨਕਾਣਾ ਸਾਹਿਬ। ਜੀ ਗੁਰੂ ਦੀ ਮਿਹਰ ਹੋਈ ਤਾਂ ਵੀਜ਼ੇ ਅਸੀਂ ਲਏ ਨੇ। ਜੀ ਬਿਲਕੁਲ। ਤੇ ਵੀਰ ਜੀ, ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਬ੍ਰੇਕ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਬਠਿੰਡੇ ਦੇ ਵਿੱਚ ਨਾਨਕਸ਼ਾਹੀ ਕੈਲੰਡਰ ਸੰਬੰਧੀ ਸੈਮੀਨਾਰ ਹੋਇਆ, ਕੀ ਫਿਊਚਰ ਦੇ ਵਿੱਚ ਵੀ ਕੋਈ ਤੁਸੀਂ ਸੈਮੀਨਾਰ ਜਾਂ ਫਿਰ ਨਾਨਕਸ਼ਾਹੀ ਕੈਲੰਡਰ ਸੰਬੰਧੀ ਕੋਈ ਕਾਨਫਰੰਸ ਕਰ ਰਹੇ ਹੋ ਜਾਂ ਕੋਈ ਪ੍ਰੋਗਰਾਮ ਕਰ ਰਹੇ ਹੋ, ਇਸ ਬਾਰੇ ਵੀ ਸਾਨੂੰ ਵਾਰ ਦੀਆਂ ਸੰਗਤਾਂ ਨੂੰ ਦੱਸੋ। ਹਾਂਜੀ, ਇੱਕ ਤਾਂ ਕੱਲ੍ਹ ਹੀ 8 ਅਕਤੂਬਰ ਨੂੰ ਜਵਾਦੀ ਕਲਾਂ, ਜਿਹੜਾ ਸਾਡੇ ਪਿੰਡ ਤੋਂ ਤਕਰੀਬਨ 50 ਕਿਲੋਮੀਟਰ ਆ, ਲੁਧਿਆਣੇ ਦੇ ਕੋਲ ਆ, ਉੱਥੇ ਇੰਸਟੀਚਿਊਟ ਹੈਗੀ ਹੈ, ਆਪਣਾ ਕਾਲਜ ਹੈ, ਗੁਰਮਤ ਕਾਲਜ ਹੈਗਾ, ਜਿੱਥੇ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਗੁਰਬਾਣੀ ਦੀ ਤੇ ਕਥਾ ਕੀਰਤਨ ਦੀ ਤੇ ਸਿੱਖ ਇਤਿਹਾਸ ਦੀ। ਉੱਥੇ 140 ਤਕਰੀਬਨ ਵਿਦਿਆਰਥੀ ਹਨ। ਬਹੁਤ ਸੋਹਣੀ ਇੰਸਟੀਚਿਊਟ ਹੈਗੀ ਹੈ ਤੇ ਮਿਸ਼ਨਰੀ ਕਾਲਜ ਹੈ, ਗੁਰਮਤ ਮਿਸ਼ਨਰੀ ਕਾਲਜ ਜਵਾਦੀ ਕਲਾਂ। ਉੱਥੇ ਅਸੀਂ ਕੱਲ੍ਹ ਉਹਨਾਂ ਨੇ ਸੈਮੀਨਾਰ ਰੱਖਿਆ ਸੀ ਤੇ ਕੋਈ 2 ਘੰਟੇ ਦੀ ਮੈਂ ਪ੍ਰੈਜੈਂਟੇਸ਼ਨ ਉੱਥੇ ਦਿੱਤੀ, ਬੱਚਿਆਂ ਨੂੰ ਸੰਬੋਧਨ ਕੀਤਾ। ਉਹਨਾਂ ਦੀ ਫੈਸਿਲਿਟੀ ਵੀ ਬੜੀ ਵਧੀਆ ਸੀ, ਸਾਰਾ ਕੰਪਿਊਟਰ ਵਗੈਰਾ ਦੀ ਫੈਸਿਲਿਟੀ ਸੀਗੀ ਤੇ 1 ਘੰਟਾ ਸੈਮੀਨਾਰ ਜਿਹੜਾ ਉਹ ਲਾਇਬ੍ਰੇਰੀ ਵਿੱਚ ਹੋਇਆ। 1 ਘੰਟਾ ਉਹਨਾਂ ਦੇ ਦੀਵਾਨ ਹਾਲ ਵਿੱਚ ਗੁਰੂ ਮਹਾਰਾਜ ਦੇ ਪ੍ਰਕਾਸ਼ ਸੀਗਾ, ਉੱਥੇ ਦੀਵਾਨ ਹਾਲ ਵਿੱਚ 1 ਘੰਟਾ ਹੋਇਆ ਤੇ ਬੱਚਿਆਂ ਨੇ ਬੜੇ ਧਿਆਨ ਦੇ ਨਾਲ ਸੁਣਿਆ। ਤੇ ਮੈਂ ਸਮਝਦਾ ਹਾਂ ਕਿ ਇੱਕ ਫਿਊਚਰ ਵਿੱਚ ਇਨਵੈਸਟਮੈਂਟ ਹੈ ਕਿ ਇਹਨਾਂ ਬੱਚਿਆਂ ਨੇ ਕੱਲ੍ਹ ਨੂੰ ਹੋਰ 2 ਸਾਲ ਦਾ ਕੋਰਸ ਆ, ਗਾਂਹ ਜਾ ਕੇ ਪ੍ਰਚਾਰ ਕਰਨਾ ਹੈ ਤਾਂ ਇਹ ਮੈਸੇਜ ਲੈ ਕੇ ਜਾਣਗੇ। ਸੋ ਇਸ ਤਰ੍ਹਾਂ ਦਾ ਸਮਾਗਮ ਕੱਲ੍ਹ ਹੋਇਆ ਤੇ ਚੰਡੀਗੜ੍ਹ ਵੀ ਸਮਾਗਮ ਹੋਣ ਦੀਆਂ ਤਿਆਰੀਆਂ ਹੋ ਰਹੀਆਂ ਆ, ਤੋ ਸ਼ਾਇਦ ਨਵੰਬਰ ਦੇ ਵਿੱਚ ਸ਼ੁਰੂ ਦੇ ਵਿੱਚ ਹੋਵੇ। ਤੇ ਮੈਨੂੰ ਜੰਮੂ ਤੋਂ ਵੀ ਫੋਨ ਆਇਆ ਸੀਗਾ, ਉਹ ਕਹਿੰਦੇ ਅਸੀਂ ਵੀ ਤੁਹਾਨੂੰ ਸੱਦਣਾ ਹੈ, ਸਾਨੂੰ ਨਾਨਕਸ਼ਾਹੀ ਕੈਲੰਡਰ ਬਾਰੇ ਜਾਣਕਾਰੀ ਦਿਓ ਵੱਧ ਤੋਂ ਵੱਧ। ਇਹਦਾ ਮਤਲਬ ਕਿ ਬੇਸਿਕ ਸਪੋਰਟ ਹੈਗੀ ਆ, ਜਿਹੜੇ ਸੱਦਣਾ ਚਾਹੁੰਦੇ ਆ ਉਹ ਪਹਿਲਾਂ ਹੀ ਆਪਾਂ ਨੂੰ ਪਤਾ ਕਿ ਉਹ ਨਾਨਕਸ਼ਾਹੀ ਕੈਲੰਡਰ ਦਾ ਸਮਰਥਨ ਕਰਦੇ ਆ, ਇਸ ਵਾਸਤੇ ਸੱਦਦੇ ਆ। ਸੋ ਬਹੁਤ ਸਾਰੇ ਮੈਂ ਸਮਝਦਾ ਹਾਂ ਕਿ ਮੈਜੋਰਿਟੀ ਜਿਹੜੀ ਹੈ ਉਹ ਲੋਕਾਂ ਦੀ ਜਿਹੜੇ ਜਾਣਦੇ ਨਾਨਕਸ਼ਾਹੀ ਕੈਲੰਡਰ, ਉਹ ਨਾਨਕਸ਼ਾਹੀ ਕੈਲੰਡਰ ਦੇ ਨਾਲ ਹੈਗੇ ਆ। ਸੋ ਸਿਰਫ ਇਸ ਲਹਿਰ ਨੂੰ ਜਿਸ ਤਰ੍ਹਾਂ ਹੁਣ ਚੱਲੀ ਆ ਥੋੜਾ ਜਿਹਾ ਹੋਰ ਉਤੇਜਿਤ ਕਰਨ ਦੀ ਲੋੜ ਆ। ਜੀ ਬਿਲਕੁਲ ਵੀਰ ਜੀ, ਬਿਲਕੁਲ। ਤੇ ਵੀਰ ਜੀ, ਹੁਣ ਸਾਡਾ ਵਕਤ ਬ੍ਰੇਕ ਵੱਲ ਜਾਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਾਰੀ ਸਿੱਖ ਸੰਗਤਾਂ ਦੇ ਰੂਬਰੂ ਹੋਏ, TV 84 ਦੇ ਸਾਰੇ ਦਰਸ਼ਕਾਂ ਦੇ ਰੂਬਰੂ ਹੋਏ ਆ। ਅਸੀਂ ਵਕਤ ਨਾਲ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਾਉਂਦੇ ਰਹਾਂਗੇ। ਬਾਕੀ ਚੰਡੀਗੜ੍ਹ ਤੇ ਜੰਮੂ ਬਾਰੇ ਸੈਮੀਨਾਰਸ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਵੀਰ ਜੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਤੇ ਆਪ ਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਉਮੀਦ ਹੈ ਕਿ ਫਿਰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक तक। Keep watching News TV 84 The Now will be right back after a short break.